ਗੱਲਬਾਤ ਹੁਣ ਅੱਗੇ ਆਪਾਂ ਕਰਦੇ ਹਾਂ ਜਿੱਦਾਂ AI ਤੇ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਕਿੱਦਾਂ ਜਿਹੜੀਆਂ ਉਹ ਚੇਂਜਸ ਆ ਰਹੀਆਂ, ਕਿੱਥੇ ਜਿਹੜਾ ਉਹ ਫਰਕ ਜਿਹੜਾ ਉਹ ਪੈ ਰਿਹਾ ਆ। ਅੱਗੇ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਐਲਗੋਰਿਦਮ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਆ, ਹੁਣ ਇਹਦੀ ਇਨਫੋਰਸਮੈਂਟ ਵੀ ਆ। AI ਨੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਸ ਨੂੰ ਰੀਸ਼ੇਪ ਤਾਂ ਜਿਹੜਾ ਉਹ ਕੀਤਾ ਹੀ ਹੈਗਾ ਆ। ਇਹ ਸਾਰੀਆਂ ਚੀਜ਼ਾਂ 'ਚ ਆਟੋਮੇਸ਼ਨ, ਇਮੀਗ੍ਰੇਸ਼ਨ, ਮਾਈਗ੍ਰੇਸ਼ਨ ਇਹ ਕਿੱਥੇ ਆ ਕੇ ਫਿੱਟ ਬੈਠ ਰਹੀਆਂ? ਹਾਂਜੀ, ਸੋ ਰੋਬੋਟਸ ਤੇ AI ਹੈ ਨਾ, ਦੋਨੋਂ ਚੀਜ਼ਾਂ ਇਹ ਸਾਰੀ ਵੀਜ਼ਾ ਪ੍ਰਾਇੋਰਟੀਜ਼ ਨੂੰ ਸ਼ਿਫਟ ਕਰ ਰਹੀਆਂ ਨੂੰ। ਤੁਸੀਂ 10,000 ਫੀਟ ਤੋਂ ਤਾਂ ਦੇਖੋ ਤੇ ਪ੍ਰੋਸੈਸ ਤਾਂ ਇਹੀ ਰਹੀ ਆ, ਹੈ ਨਾ। 90s ਵਿੱਚ ਜਿੱਦਾਂ H1B ਸ਼ੁਰੂ ਹੋਇਆ, ਅਰਲੀ 90s ਦੇ ਵਿੱਚ ਸ਼ਾਇਦ, ਤੇ ਉਹਦੇ ਵਿੱਚ ਬੇਸਿਕਲੀ ਕੁਐਸਚਨਸ ਤਾਂ ਜਿਹੜੇ ਕਿਹੜੀ ਇਮੀਗ੍ਰੇਸ਼ਨ ਲੈ ਕੇ ਆਉਣੀ, ਕਿਹੜੀ ਨਹੀਂ ਲੈ ਕੇ ਆਉਣੀ, ਇਹ ਚੀਜ਼ਾਂ ਡਿਸਾਈਡ ਤੋਂ ਇਹੀ ਕ੍ਰਾਈਟੇਰੀਆ ਉੱਤੇ ਹੁੰਦੀਆਂ ਸੀ ਨਾ ਕਿ ਵਿਚ ਜੌਬਸ ਆਰ ਵਰਥ ਇੰਪੋਰਟਿੰਗ ਲੇਬਰ ਫॉर। ਕਿੱਦਾਂ ਦੀ ਲੇਬਰ ਅਮਰੀਕਾ 'ਚ ਲਿਆਉਂਦੀ ਆਪਾਂ ਨੂੰ ਲੋਕ। ਉਸ ਟਾਈਮ ਤੇ ਉੱਤੇ ਟੈਕਨੋਲੋਜੀ ਦਾ ਜਿਹੜਾ ਯੂਰਪ ਫੜ ਰਿਹਾ ਸੀ ਤੇ ਆਪਣੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਸਾਊਥ ਇੰਡੀਅਨ ਸਟੇਟਸ ਜਿਹੜੀਆਂ ਹੈਗੀਆਂ, ਉਹਨਾਂ ਦੇ ਜਿਹੜੇ ਵਿਜ਼ਨਰੀ ਲੀਡਰਸ਼ਿਪ ਹੈਗੀ ਸੀ, ਉਹਨਾਂ ਗਲੀ ਗਲੀ ਦੇ ਵਿੱਚ ਟੈਕਨੀਕਲ ਸਕੂਲ ਖੋਲੇ। ਉਹਦੇ ਕਰਕੇ ਆਪਣੇ ਸਾਊਥ ਇੰਡੀਆ ਤੋਂ ਬਹੁਤ ਜਿਹੜੇ ਲੋਕੀ ਆ ਟੈਕਨੀਕਲ ਫੀਲਡ ਦੇ ਵਿੱਚ ਅੱਗੇ ਆਏ। ਤੇ ਟੈਕਨੀਕਲ ਫੀਲਡ ਦੇ ਵਿੱਚ ਅੱਗੇ ਆਏ ਤੇ ਉਹਨਾਂ ਦੀ ਤਾਂ ਕਰਕੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਸ ਸਟੇਟਸ ਦੇ ਵਿੱਚੋਂ ਇੱਥੇ ਆਏ ਹੈ ਨਾ। ਹੁਣ ਇਹਦੇ ਵਿੱਚ ਇਹ ਆ ਕਿ ਅੱਜ ਵੀ ਜਿਹੜੀ ਹੁਣ ਕਹਿੰਦੇ ਆ ਵੀ ਇਨਫੋਰਸਮੈਂਟ ਜਿਹੜੀ ਆ ਬਹੁਤ ਜ਼ਿਆਦਾ ਮਾੜੀ ਹੋ ਗਈ ਹੈ। ਮਿਸਾਲ ਦੇ ਤੌਰ ਤੇ ਐਗਜ਼ਾਮਪਲ ਅਸੀਂ ਇਹ ਲੈਂਦੇ ਆ ਵੀ ਟੈਕ ਦੇ ਜਿਹੜੇ H1 ਵੀਜ਼ਾ ਉੱਤੇ ਕਾਫੀ ਕ੍ਰੈਕ ਡਾਊਨ ਆ, ਉਹਦੇ ਉੱਤੇ ਬਹੁਤ ਜ਼ਿਆਦਾ ਪਬਲਿਕ ਹਿਊ ਐਂਡ ਕਰਾਈ ਚੱਲ ਰਿਹਾ ਵਾ। ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਆ ਵੀ ਜਿਹੜਾ H1B ਆ ਪ੍ਰੈਕਟੀਕਲੀ ਐਲਨ ਮਸਕ ਹੋਣੀ ਵੀ ਚਾਹੁੰਦੇ ਆ, ਪਰ ਇਹ ਆ ਕਿ ਜਿਹੜੇ ਬਾਕੀ ਲੋਕ ਆ ਉਹ H1B ਨੂੰ ਨਹੀਂ ਚਾਹੁੰਦੇ, ਹਨਾ। ਖਾਸ ਤੌਰ ਤੇ ਤੁਸੀਂ ਪੈਲੰਟੀਅਰ ਦੀ ਵੀ ਪਿਛਲੀ ਵਾਰ ਗੱਲ ਕੀਤੀ ਆ, ਬਾਰ-ਬਾਰ ਉਹਨੂੰ ਰੈਫਰ ਕਰਦੇ ਆ। ਸੋ ਸਵਾਲ ਜਿਹੜਾ ਅਰਲੀ 90s ਵਾਲਾ ਸੀ ਉਹ ਅੱਜ ਵੀ ਸਵਾਲ ਆ ਕਿ ਵਿਚ ਜੌਬਸ ਆਰ ਵਰਥ ਇੰਪੋਰਟਿੰਗ ਲੇਬਰ ਫॉर। ਕਿਹੜੇ ਲੇਬਰ ਅਮਰੀਕਾ ਵਿੱਚ ਲੋੜ ਆ ਜਾਂ ਵੈਸਟ ਦੇ ਵਿੱਚ ਲੋੜ ਆ। ਤੇ ਹੁਣ ਕਿਉਂਕਿ ਜਿਹੜਾ ਇਹ ਸਾਰੇ ਦਾ ਸਾਰਾ ਸ਼ਿਫਟ ਆ ਉਹ ਸਾਹਮਣੇ ਸਾਡੇ ਆ ਕਿ ਆਟੋਮੇਸ਼ਨ ਦੇ ਵਧਣ ਦੇ ਨਾਲ ਜਿਹੜੀਆਂ ਵੈਸਟਰਨ ਸਟੇਟਸ ਆ, ਯੂਰਪ ਹੋ ਗਿਆ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰਿਆਂ ਦੇ ਕੋਲ ਹੁਣ ਇੱਕ ਸਟ੍ਰੈਟੇਜਿਕ ਚੋਇਸ ਉਹਨਾਂ ਦੇ ਸਾਹਮਣੇ ਆ ਕਿ ਅਸੀਂ ਇੰਪੋਰਟ ਕਰੀਏ ਵਰਕਰ ਜਾਂ ਮਸ਼ੀਨਸ ਇੰਪੋਰਟ ਕਰੀਏ। ਹੁਣ ਆਪਾਂ ਸੌਫਟਵੇਅਰ ਦੀ ਗੱਲ ਕੀਤੀ ਕਿ ਸੌਫਟਵੇਅਰ ਦੀ ਪ੍ਰੋਗਰਾਮਿੰਗ ਤਾਂ ਹੁਣ ਬੋਟਸ ਹੀ ਕਰ ਦਿੰਦੇ ਆ। ਉਹਦਾ ਇੰਪੈਕਟ ਡੈਫੀਨੇਟਲੀ ਉਹਦੇ ਉੱਤੇ ਪੈਣਾ ਵੀ ਸੈਕਟਰ ਬੇਸਡ, ਕਿਹੜੇ ਸੈਕਟਰ ਦੇ ਉੱਤੇ ਵੀਜ਼ਾ ਦਿੱਤੇ ਜਾਣ, ਕਿਹੜੇ ਵਿੱਚ ਸ਼ਾਰਟੇਜ ਆਕੂਪੇਸ਼ਨ ਦੀ, ਹੈ ਨਾ। ਤੇ ਜਾਂ ਰੀਸਕਿਲਿੰਗ ਦੇ ਨਾਲ ਆਪਾਂ ਜਿਹੜੇ ਐਗਜ਼ਿਸਟਿੰਗ ਵਰਕਫੋਰਸ ਨੂੰ ਟ੍ਰੇਨ ਕਰ ਸਕਦੇ ਹਾਂ, ਉਹ ਵੀ ਇਮੀਗ੍ਰੇਸ਼ਨ ਦੇ ਉੱਤੇ ਇੰਪੈਕਟ ਪਾਉਣਾ। ਪੋਲਿਟਿਕਸ ਦੇ ਵਿੱਚ ਕਾਂਗਰਸ ਜਾਂ ਸੈਨੇਟ ਦੀ ਕਨਵਰਸੇਸ਼ਨ ਦੇਖੋ ਤਾਂ ਉਹਦੇ ਵਿੱਚ ਵੀ ਹੁਣ ਲਗਾਤਾਰ ਜਿਹੜੀ ਕਨਵਰਸੇਸ਼ਨ ਸਾਹਮਣੇ ਆ ਰਹੀਆਂ, ਟੈਕਸ ਹੈਵੀ ਕਨਵਰਸੇਸ਼ਨ, ਇਹ ਹੈ ਕਿ ਜੇ ਜੌਬ ਆਵਲੀ ਆਟੋਮੇਟ ਹੋ ਰਹੀ ਆ ਖਾਸ ਤੌਰ ਤੇ H1B ਦੇ ਕੰਟੈਕਸਟ ਦੇ ਵਿੱਚ, ਹੁਣ ਆਪਾਂ H1B ਦੀ ਸਾਨੂੰ ਲੋੜ ਨਹੀਂ ਆ। H1B ਦਾ ਰੀਫਾਰਮ, ਕਈ ਤਰ੍ਹਾਂ ਦੇ ਜਿਹੜੇ ਬਿੱਲ ਆ ਕਾਂਗਰਸ ਵਿੱਚ ਪੈਂਡਿੰਗ ਪਏ ਹੋਏ ਆ, ਜਿਹੜੇ H1B ਵਾਲੇ ਉਹਨਾਂ ਨੂੰ ਗ੍ਰੀਨ ਕਾਰਡ ਛੇਤੀ ਦਿੱਤਾ ਜਾਏ, ਕੰਟਰੀ ਕੈਪ ਜਿਹੜਾ 7% ਵਾਲਾ ਉਹਨੂੰ ਰਿਮੂਵ ਕੀਤਾ ਜਾਏ, ਪਰ ਉਹ ਗੱਲ ਕਿਸੇ ਬੰਨੇ ਨਹੀਂ ਤੁਰ ਰਹੀ। ਉਹਦਾ ਕਾਰਨ ਇਹ ਆ ਕਿ ਉਹਨਾਂ ਨੂੰ ਹੁਣ ਦੇਖ ਰਿਹਾ ਕਿ ਇਹ ਚੀਜ਼ ਦੀ ਲੋੜ ਨਹੀਂ ਆ। ਹੁਣ ਕਈ ਲੋਕ ਇੰਡੀਆ ਤੋਂ ਖਾਸ ਤੌਰ ਦੇ ਉੱਤੇ ਜਿਹੜੇ H1B ਦੀ ਸਟੈਂਪਿੰਗ ਕਰਾਉਣ ਇੰਡੀਆ ਦੇ ਵਿੱਚ ਗਏ ਸੀ, ਉਹਨਾਂ ਦੀ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਦੀ ਡੇਟ ਸੀ H1 ਸਟੈਂਪਿੰਗ ਦੀ, ਉਹ ਪੁਸ਼ ਆਊਟ ਕਰ ਦਿੱਤੀਆਂ ਗਈਆਂ ਅਗਲੇ ਸਾਲ ਦੇ ਉੱਤੇ। ਸਾਲ, ਸਵਾ ਸਾਲ, 1.5 ਸਾਲ ਜਿਹੜੀਆਂ ਪੁਸ਼ ਆਊਟ ਕਰ ਦਿੱਤੀਆਂ ਗਈਆਂ। ਸੋ ਇਹ ਇਨਡਾਇਰੈਕਟਲੀ ਵੇ ਹੁੰਦਾ ਹੈ ਕਿਲ ਕਰਨ ਦਾ। ਤੁਹਾਨੂੰ ਜੇ ਤੁਸੀਂ ਕਿਸੇ ਸਿਸਟਮ ਨੂੰ ਜਾਂ ਪਾਲਿਸੀਜ਼ ਨੂੰ ਦੇਖਦੇ ਹੋ, ਉਹਨੂੰ ਤੁਸੀਂ 10,000 ਫੀਟ ਤੋਂ 10,000 ਫੀਟ ਵਿਊ ਤੁਹਾਨੂੰ ਦੇਖਣਾ ਚਾਹੀਦਾ। ਤੇ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਰਾਜਕਰਨ ਇਹ ਇਸ ਤਰ੍ਹਾਂ ਰਿਲੇਟਡ ਆ ਕਿ ਜਦੋਂ ਸਾਰੇ ਦਾ ਸਾਰਾ ਲੈਂਡਸਕੇਪ ਹੀ AI ਨੇ ਚੇਂਜ ਕਰ ਰਿਹਾ ਤੇ ਉਹਦੇ ਵਿੱਚ ਵੈਸਟ ਨੂੰ ਕਿਹੜੇ ਲੇਬਰ ਦੀ ਲੋੜ ਆ, ਕਿਹੜੀ ਲੇਬਰ ਦੀ ਨਹੀਂ ਲੋੜ, ਇਹ ਵੀ ਜਿਹੜੀ ਚੀਜ਼ ਆ ਮਿਡਲ ਆਫ ਐਵਰੀਥਿੰਗ ਆ ਜਦੋਂ ਸਾਰੀ ਕਨਵਰਸੇਸ਼ਨ ਹੁੰਦੀ ਆ। ਹੁਣ ਦੋ ਤਿੰਨ ਚੀਜ਼ਾਂ ਨੇ, ਇੱਕ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਦੀ ਗੱਲ ਕੀਤੀ, ਦੂਸਰੀ ਚੀਜ਼ ਕੀਤੀ ਹੈ ਕਿ ਲੇਬਰ ਫੋਰਸ ਦੀ ਹੋ ਗਈ ਗੱਲ, ਹੈ ਨਾ। ਸ਼ਾਰਟ ਟਰਮ ਦੇ ਵਾਸਤੇ ਜਿਹੜੀ ਲੇਬਰ ਆ ਉਹਦੀ ਆਪਾਂ ਨੂੰ ਅਜੇ ਵੀ ਵੈਸਟ ਦੇ ਵਿੱਚ ਕਾਫੀ ਲੋੜ ਆ, ਪਰ ਇਵੈਂਚੁਅਲੀ ਰੋਬੋਟਿਕਸ ਜਿਸ ਤਰੀਕੇ ਨਾਲ ਐਡਵਾਂਸ ਕਰ ਰਹੀ ਆ, ਰੋਬੋਟਿਕਸ ਦੀ ਵੀ ਲੋੜ ਨਹੀਂ ਰਹਿਣੀ। ਸੋ ਜਿਹੜੀ ਹਾਈ ਸਕਿਲਡ ਇਮੀਗ੍ਰੇਸ਼ਨ ਆ ਉਹ ਤਾਂ AI ਨੇ ਕਿਲ ਕਰ ਦੇਣੀਆਂ, ਕਰ ਹੀ ਦਿੱਤੀ ਹੈ ਇੱਕ ਹਿਸਾਬ ਦੇ ਨਾਲ। ਤੇ ਜਿਹੜੀ ਉਹ ਪ੍ਰਾਇੋਰਟੀ ਵਾਲੀ ਜੌਬਸ ਹੈਗੀਆਂ ਵਾ ਉਹ ਅਜੇ ਥੋੜਾ ਚਿਰ ਚੱਲਣਗੀਆਂ, ਬਟ ਇਵੈਂਚੁਅਲੀ ਜੋ ਰੋਬੋਟਿਕਸ ਜਿਹੜੇ ਅੱਗੇ ਆਉਣਗੇ ਤੇ ਆਪਾਂ ਲੋ ਸਕਿਲ ਦੀ ਵੀ ਲੋੜ ਨਹੀਂ ਪੈਣੀ। ਸੋ ਇਹ ਹਾਂਜੀ, ਗੋ ਹੈਡ ਜੀ ਮੈਂ ਕਰਦਾ ਬਾਅਦ ਚ ਗੱਲ ਆਪਣੀ ਜੀ। ਹਾਂਜੀ, ਸੋ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹੀ ਆ ਕਿ ਜਿਹੜੇ AI ਦਾ ਐਕਸਪੋਜ਼ਰ ਆ ਉਹ ਸਾਰੀ ਦੀ ਸਾਰੀ ਜਿਹੜੀ ਸਕਿੱਲ ਡਿਮਾਂਡ ਉਹਨੂੰ ਚੇਂਜ ਕਰ ਰਿਹਾ ਵਾ। ਤੇ ਜਿਹੜੀ ਮਾਈਗ੍ਰੇਸ਼ਨ ਵਰਸਸ ਆਟੋਮੇਸ਼ਨ ਦੀ ਜਿਹੜੀ ਗੱਲ ਆ, ਜਦੋਂ ਵੀ ਕੋਈ ਇਮੀਗ੍ਰੇਸ਼ਨ ਦੇ ਰਿਲੇਟਡ ਗੱਲ ਹੁੰਦੀ ਹੈ ਤੇ ਉਹ
ਐਵਰੀ ਕਨਵਰਸੇਸ਼ਨ, ਐਵਰੀ ਨਿਊਜ਼ ਆਰਟੀਕਲ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ। ਸੋ ਇਹ ਚੀਜ਼ ਇਸ ਪਾਸੇ ਆਪਾਂ ਨੂੰ ਜਿਹੜੀ ਧਿਆਨ ਦੇਣ ਦੀ ਲੋੜ ਆ। ਜਿਹੜੀ ਇਮੀਗ੍ਰੇਸ਼ਨ ਲੋਕੀ ਕਹਿ ਰਹੇ ਨੇ ਕਿ ਟਰੰਪ ਸਾਹਿਬ ਚਲੇ ਜਾਣਗੇ ਤੇ ਇਮੀਗ੍ਰੇਸ਼ਨ ਜਿਹੜੀ ਆ ਫੇਰ ਪੁਰਾਣੇ ਲੈਵਲ ਦੇ ਉੱਤੇ ਆ ਜਾਊਗੀ ਜਾਂ ਰਿਲੀਵ ਹੋ ਜਾਏਗੀ, ਉਹ ਜਿਹੜੀ ਗੱਲ ਆ ਉਹ ਦੇਖਣ ਨੂੰ ਠੀਕ ਨਹੀਂ ਲੱਗਦੀ। ਕਿਉਂਕਿ ਤੁਸੀਂ ਇਹਦੀ ਮੈਂ ਐਗਜ਼ਾਮਪਲ ਇਹ ਵੀ ਦੇ ਦਿੰਦਾ ਕਿ 2016 ਤੋਂ ਲੈ ਕੇ 20 ਤੱਕ ਜੋ ਟਰੰਪ ਦੀਆਂ ਪਾਲਿਸੀਜ਼ ਹੈਗੀਆਂ ਸੀ ਪ੍ਰੈਜ਼ੀਡੈਂਟ ਟਰੰਪ ਦੀਆਂ ਟੂਵਰਡਸ ਚਾਈਨਾ, ਬਾਈਡਨ ਇਮੀਗ੍ਰੇਸ਼ਨ ਨੇ ਆ ਕੇ ਉਹ ਯੂ-ਟਰਨ ਨਹੀਂ ਮਾਰਿਆ। ਥੋੜੀ ਬਹੁਤੀ ਉਹ 'ਚ ਮਾਈਨਰ ਚੇਂਜਸ ਹੋਈਆਂ, ਪਰ ਇੱਕ ਜਿਹੜਾ ਜਿੱਥੇ ਲੈਵਲ ਸੈੱਟ ਹੋ ਜੇ ਉਹ ਉੱਥੋਂ ਬਿਲਕੁਲ ਜੇ ਤੁਸੀਂ ਕਹੋ ਯੂ-ਟਰਨ ਆ ਤੇ ਉਹ ਨਹੀਂ ਵੱਜਦਾ। ਜੇ ਬਰਕਰਾਰ ਹੀ ਰਿਹਾ ਤਕਰੀਬਨ ਲੰਮੇ ਸਮੇਂ ਤੱਕ ਆਉਣ ਵਾਲੇ ਡੈਕੇਡਸ ਤੱਕ ਜਿਹੜੀ ਹੈ ਇਮੀਗ੍ਰੇਸ਼ਨ ਹੋਰ ਟਾਈਟ ਜੀ। ਇਹਦੇ ਵਿੱਚ ਹਰਵਿੰਦਰ ਅੰਡਰਸਟੈਂਡ ਇੱਕ ਇਹ ਵੀ ਚੀਜ਼ ਕਰਨ ਦੀ ਗੱਲ ਆ, ਇਹ ਇਵੈਂਚੁਅਲੀ ਗੱਲ ਜਿਹੜੀ ਉੱਥੇ ਜਾ ਕੇ ਜੁੜਦੀ ਆ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਆਪਾਂ ਇਕੋਨਮੀ ਦੇ ਵਿੱਚ ਆ, ਦੁਨੀਆ ਦੀ ਇਸ ਟਾਈਮ ਇਕੋਨਮੀ ਦੇ ਵਿੱਚ ਵੀ ਪ੍ਰੋਫਿਟਸ ਆਰ ਐਵਰੀਥਿੰਗ। ਜੇ ਤੁਹਾਡੀ ਜੌਬ ਜਿਹੜੀ ਜਾ ਰਹੀ ਆ ਉਹ ਇੰਪਲੋਇਰ ਦੀ ਮਰਜ਼ੀ ਦੇ ਨਾਲ ਆ, ਜਾਂ AI ਕੋਈ ਚੱਪਲਾਂ ਪਾ ਕੇ ਜਾਂ ਸ਼ੂ ਪਾ ਕੇ ਜਾਂ ਪੈਂਟ ਕੋਟ ਪਾ ਕੇ ਨਹੀਂ ਆਇਆ ਵੀ ਮੈਨੂੰ ਇਹ ਬੰਦੇ ਦੀ ਜੌਬ ਦੇ ਦਿਓ। ਉਹ ਜੌਬ ਕਿਸੇ ਦੀ ਖੋ ਕੇ AI ਨੂੰ ਦੇਣ ਦੇ ਲਈ ਵੀ ਇੱਕ ਇਨਸਾਨ ਹੀ ਸੀਗਾ ਜਿਹਨੇ ਪ੍ਰੋਮਪਟ ਜਿਹੜਾ ਉਹ ਕਰਨਾ। ਤੁਸੀਂ ਆਪਣੇ ਆਪ ਨੂੰ ਸਾਰਿਆਂ ਨੇ AI ਹੁਣ ਬਥੇਰੀ ਲੋਕਾਂ ਨੇ ਵਰਤੀ ਆ, ਚੈਟ GPT ਇਹ ਉਹ। ਇਵੈਂਚੁਅਲੀ ਬੰਦਾ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਜਿਹੜੀ ਉਹਦੀ ਕ੍ਰੀਏਟਿਵਿਟੀ ਉਹ ਤੋਂ ਕੀ ਕਰਾਉਣਾ ਹੈ ਉਹ ਲਿਮਿਟਿਡ ਜੀ ਜਿਹੜੀ ਹੋ ਜਾਂਦੀ। ਅੱਛਾ ਇੱਦਾਂ ਦੀ ਫੋਟੋ ਬਣਾ ਲੈਂਦੇ, ਇੱਦਾਂ ਦਾ ਕਹਿ ਲੈਂਦੇ, ਇੱਦਾਂ ਦਾ ਉਹ ਕਰ ਲੈਂਦੇ ਆ। ਇਹ ਟੂਲ ਹੀ ਆ, ਹੈਗਾ ਇਹ ਟੂਲ ਆ, ਪਰ ਇਹ ਟੂਲ ਨੂੰ ਵਰਤਿਆ ਹੁਣ ਇਸ ਤਰੀਕੇ ਨਾਲ ਜਾ ਰਿਹਾ, ਪੇਸ਼ ਇਸ ਤਰੀਕੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਵੀ ਇਹ ਹੀ ਅਲਟਰਨੇਟਿਵ ਆ। ਪਰ ਤੁਹਾਡੀ ਜੌਬ ਨੂੰ ਲੈ ਕੇ ਜਾਣ ਦੇ ਲਈ ਉਹ ਕੰਪਨੀਆਂ ਦੇ ਉੱਤੇ ਜਿਹੜਾ ਇਵੈਂਚੁਅਲੀ ਜਿਹੜਾ ਉਹ ਡਿਪੈਂਡ ਆ। ਹੋ ਸਕਦਾ ਮੁੜ ਕੇ ਦੁਬਾਰਾ ਜਿਹੜੇ ਉਹ ਹਾਇਰ ਕਰਨ ਦੇ ਵੱਲ ਨੂੰ ਜਿਹੜੇ ਉਹ ਆ ਜਾਣ, ਪਰ ਰਾਈਟ ਨਾਓ ਜੋ ਇਹ ਸਮਾਂ ਹੈਗਾ ਆ ਵੀ ਉਹਦੇ ਵਿੱਚ ਚੇਂਜਸ ਜਿਹੜੇ ਉਹ ਆ ਰਹੇ ਆ। ਮੈਂ ਥੋੜ੍ਹੀ ਜਿਹੀ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਮੈਂ ਡਿਫਰੈਂਟ ਅਪਰੋਚ ਦੇ ਨਾਲ ਜਿਹੜਾ ਮੈਂ ਇਸ ਨੂੰ ਜਿਹੜਾ ਉਹ ਸੋਚਦਾ ਹਾਂ। ਪਰ ਮੌਕਾ ਇਹ ਹੈਗਾ ਵੀ ਹਾਂ ਤੁਸੀਂ ਆਪਣੇ ਜਿਹੜੇ ਸਕਿੱਲਸ ਆ ਇਸ ਦੇ ਨਾਲ ਜਿਹੜਾ ਉਹ ਤਰਾਸ਼ੋ, ਹੋਰ ਬੈਟਰ ਜਿਹੜਾ ਇਹਨਾਂ ਵਰਤੋਂ ਕਰਦੇ ਹੋਏ ਜਿਹੜੀ ਉਹ ਕਰੋ, ਤਾਂ ਜੋ ਤੁਹਾਡੀ ਜ਼ਰੂਰਤ, ਤੁਹਾਡੀ ਜਿਹੜੀ ਲੋੜ ਆ ਉਹ ਹਮੇਸ਼ਾ ਹੀ ਨਜ਼ਰ ਆਉਂਦੀ ਰਹੇ। ਰਾਜਕਨ ਬਿਲਕੁਲ ਠੀਕ ਹੈ ਗੱਲ ਤੁਹਾਡੀ, ਕਿਉਂਕਿ ਵੇਖੋ ਸੋਸ਼ਲ ਮੀਡੀਆ ਦੇ ਆਪਾਂ ਐਗਜ਼ਾਮਪਲ ਲੈ ਲਈਏ, ਉਹਦੇ ਨਾਲ ਨਾ ਇਹ ਚੀਜ਼ ਸੌਖਿਆਂ ਸਮਝ ਆ ਜੂਗੀ। ਜਦ ਤੁਸੀਂ ਗੱਲ ਕਰ ਰਹੇ ਤੇ ਮੇਰੇ ਦਿਮਾਗ ਸੋਸ਼ਲ ਮੀਡੀਆ ਦੀ ਐਗਜ਼ਾਮਪਲ ਆ ਗਈ ਸੀ। ਸੋ ਸੋਸ਼ਲ ਮੀਡੀਆ ਦੇ ਦੋ ਤਰ੍ਹਾਂ ਦੇ ਲੋਕ ਆ, ਇੱਕ ਆ ਕੰਟੈਂਟ ਕ੍ਰੀਏਟਰ, ਦੂਸਰੇ ਹੈਗੇ ਕੰਟੈਂਟ ਕੰਜ਼ਿਊਮਰ। ਜੇ ਤੁਸੀਂ ਚੈਟ GPT ਜਾਂ AI ਟੂਲਸ ਦੇ ਕੰਜ਼ਿਊਮਰ ਬਣਾ ਕੇ ਇਹਦੀ ਫੋਟੋ ਉਦਾਂ ਦੀ ਬਣਾ ਲਈ, ਉਹਨੂੰ ਸਿੰਗ ਲਾ ਦਿੱਤੇ ਹੈ ਨਾ, ਜਿੱਦਾਂ ਕਰਦੇ ਆ ਬੱਚਿਆਂ ਦੇ ਨਾਲ ਆਪਾਂ ਡੀਲ ਕਰਦੇ ਆ, ਸਿਆਣੇ ਤਾਂ ਨਹੀਂ ਕਰਦੇ ਹੋਣਗੇ, ਤੇ ਉਹਦੇ ਨਾਲ ਆਪਾਂ ਬੱਚਿਆਂ ਨੂੰ ਇਹੀ ਸਮਝਾਉਂਦੇ ਜਾਂ ਸਾਰਿਆਂ ਦੇ ਸਮਝਣ ਦੇ ਵਾਸਤੇ ਇਹੀ ਗੱਲ ਆ ਕਿ ਅਸੀਂ ਉਹਦੇ ਕੰਜ਼ਿਊਮਰ ਬਣ ਰਹੇ ਹਾਂ, ਹੈ ਨਾ। ਹਾਂ, ਜਿਹੜੇ ਲੋਕ ਕ੍ਰੀਏਟਰ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਉਹ ਪੈਸੇ ਅਰਨ ਕਰ ਰਹੇ ਆ, ਜਿਹੜੇ ਉਹ ਕੰਟੈਂਟ ਨੂੰ ਕੰਜ਼ਿਊਮ ਕਰ ਰਹੇ ਆ ਉਹ ਕੰਜ਼ਿਊਮਰ ਆ। ਤੇ ਘਾਟਾ ਕਿਹਨਾਂ ਦਾ? ਜਿਹੜੇ ਕੰਜ਼ਿਊਮਰ ਆ, ਕਿਉਂਕਿ ਉਹਨਾਂ ਨੇ ਵਰਥਲੈਸ ਮੋਸਟ ਆਫ ਦਾ ਟਾਈਮ ਵਰਥਲੈਸ ਇਨਫੋਰਮੇਸ਼ਨ ਹੁੰਦੀ। ਮੈਂ ਇਹ ਨਹੀਂ ਕਹਿੰਦਾ YouTube ਦੇ ਉੱਤੇ ਕਾਫੀ ਇਨਫੋਰਮੇਸ਼ਨ ਮੈਂ ਵੀ YouTube ਤੇ ਨਹੀਂ ਲਰਨ ਕਰਦਾ ਆ, ਪਰ ਆਪਾਂ ਮੈਜੋਰਿਟੀ ਦੀ ਗੱਲ ਕਰੀਏ ਤੇ ਉਹ ਕੰਜ਼ਿਊਮਰ ਬਣ ਕੇ ਆਪਣਾ ਜਿਹੜਾ ਸਮਾਂ ਉਹ ਤੇ ਸਪੈਂਡ ਕਰਦੇ ਆ ਤੇ ਪੈਸੇ ਬਣਾਉਂਦੇ ਆ ਜਿਹੜੇ ਉਸ ਕੰਟੈਂਟ ਦੇ ਕ੍ਰੀਏਟਰ ਹੁੰਦੇ ਆ। ਹੁਣ ਉਹ ਸਮਾਂ ਜਿਹੜਾ ਤੁਸੀਂ ਸਪੈਂਡ ਕਰਦੇ ਹੋ, ਉਹ ਸਮਾਂ ਤੁਸੀਂ ਐਜ਼ ਅ ਕੰਜ਼ਿਊਮਰ ਸਪੈਂਡ ਕਰਦੇ ਹੋ ਕਿ ਉਹ ਸਮਾਂ ਐਜ਼ ਅ ਤੁਸੀਂ ਇਨਵੈਸਟਰ ਸਪੈਂਡ ਕਰਦੇ ਹੋ? ਇਹ ਮਾਈਂਡਸੈਟ ਸ਼ਿਫਟ ਆ, ਇਹੀ ਮੇਕ ਐਂਡ ਬ੍ਰੇਕ ਆ ਸਾਰੀ ਗੱਲ, ਹੈ ਨਾ। ਸੋ ਸੋਸ਼ਲ ਮੀਡੀਆ ਦੇ ਐਗਜ਼ਾਮਪਲ ਲੈ ਕੇ ਆਪਾਂ ਚੈਟ GPT ਜਾਂ AI ਟੂਲਸ ਨੂੰ ਵੇਖ ਕਿ ਜਿਹੜੇ AI ਟੂਲਸ ਆ ਉਹਦੇ ਨਾਲ ਤੁਸੀਂ ਆਪਣਾ ਕੋਈ ਇਨਵੈਸਟਮੈਂਟ ਕਰ ਰਹੇ ਹੋ ਕਿਸੇ ਸਮੇਂ ਦੀ, ਤੋਂ ਕੋਈ ਇਦਾਂ ਦੀ ਚੀਜ਼ ਬਣਾ ਰਹੇ ਹੋ ਕਿ ਜਿਹਨੇ ਤੁਹਾਡੇ ਬਿਜ਼ਨਸ ਨੂੰ ਸੁਖਾਲਿਆ ਕਰਨਾ ਵਾ, ਤੁਹਾਡੇ ਆਵਰਸ ਘਟਾ ਰਹੇ ਹੋ, ਜਾਂ ਤੁਸੀਂ ਸਿੱਧ ਪੱਧਰੀ ਪੰਜਾਬੀ ਚ ਕਹਿ ਰਹੇ ਹੋ ਕੋਈ ਯੱਕੜ ਛੱਡਣ ਦੇ ਹੋ, ਹੈ ਨਾ। ਤੇ ਉਹ ਮੇਕ ਐਂਡ ਬ੍ਰੇਕ ਹੋਏਗੀ ਇਹ ਸਾਰੀ ਕੰਟੈਕਸਟ ਦੇ ਵਿੱਚ ਜੀ। ਬਿਲਕੁਲ।